नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਹਰਿਆਣਾ ਪੰਜਾਬ ਦੇ ਕਿਸਾਨਾਂ ਨੇ ਰੋਕੀ ਰੱਖਿਆ ਦਿੱਲੀ ਅੰਮ੍ਰਿਤਸਰ ਰੇਲਵੇ ਟਰੈਕ। ਕਿਸਾਨਾਂ ਨੇ ਇਹ ਰੇਲਵੇ ਟਰੈਕ ਇਸ ਕਰਕੇ ਰੋਕਿਆ ਕਿਉਂਕਿ ਹਰਿਆਣਾ ਪੁਲਿਸ ਨੇ 3 ਨੌਜਵਾਨ ਕਿਸਾਨਾਂ ਦੀ ਗ੍ਰਿਫਤਾਰੀ ਕੀਤੀ ਸੀ, ਜਿਹਦੇ 'ਚ ਨਵਦੀਪ ਸਿੰਘ ਵਾਟਰ ਕੈਨਨ ਵਾਲਾ, ਗੁਰਕੀਰਤ ਸਿੰਘ ਅਤੇ ਅਨੀਸ਼ ਖਟਕੜ ਸ਼ਾਮਿਲ ਹਨ। ਹਿਮਾਚਲ ਦੀ ਮੰਡੀ ਸੀਟ ਤੋਂ ਚੋਣ ਲੜ ਰਹੀ ਐਕਟਰੈਸ ਕੰਗਨਾ ਰਣੌਤ ਨੇ ਉੱਥੇ ਕਾਂਗਰਸ ਦੇ ਕੈਂਡੀਡੇਟ ਵਿਕਰਮਾਦਿੱਤਿਆ ਸਿੰਘ ਨੂੰ ਦੱਸਿਆ ਛੋਟਾ ਪੱਪੂ। ਵਿਕਰਮਾਦਿੱਤਿਆ ਸਿੰਘ ਨੇ ਵੀ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਹਿਸਟਰੀ, ਪੋਲਿਟਿਕਸ ਅਤੇ ਇਕਨੋਮਿਕਸ ਦੀ ਸਮਝ ਨਹੀਂ। ਉਹਨਾਂ ਦਾ ਅਭਿਨੇਤਰੀ ਦੇ ਤੌਰ ਤੇ ਸਨਮਾਨ ਹੈ, ਪਰ ਉਹਨਾਂ ਨੂੰ ਪੋਲਿਟਿਕਸ, ਇਕਨੋਮਿਕਸ ਅਤੇ ਹਿਸਟਰੀ ਦੀ ਜ਼ੀਰੋ ਸਮਝ ਹੈ। ਈਡੀ ਨੇ ਕੋਰਟ ਦੇ ਅੰਦਰ ਅਰਵਿੰਦ ਕੇਜਰੀਵਾਲ ਤੇ ਕੀਤਾ ਤਿੱਖਾ ਹਮਲਾ। ਕਿਹਾ ਕਿ ਉਹਨਾਂ ਨੂੰ ਟਾਈਪ 2 ਡਾਇਬਟੀਜ਼ ਹੈਗੀ ਆ ਤੇ ਉਹ ਆਪਣੀ ਸ਼ੂਗਰ ਲੈਵਲਸ ਨੂੰ ਵਧਾਉਣ ਵਾਸਤੇ ਲਗਾਤਾਰ ਮਿੱਠੀਆਂ ਚੀਜ਼ਾਂ ਖਾ ਰਹੇ ਨੇ ਤਾਂ ਕਿ ਉਹਨਾਂ ਨੂੰ ਮੈਡੀਕਲ ਗਰਾਊਂਡ ਤੇ ਜ਼ਮਾਨਤ ਮਿਲ ਸਕੇ। ਪ੍ਰਸ਼ਾਂਤ ਭੂਸ਼ਣ ਵੱਲੋਂ ਈਵੀਐਮ ਅਤੇ ਵੀਵੀਪੈਟ ਦਾ ਮਿਲਾਨ ਜ਼ਰੂਰੀ ਕਰਨ ਵਾਸਤੇ ਲਾਈ ਗਈ ਸੁਪਰੀਮ ਕੋਰਟ ਦੇ ਅੰਦਰ ਯਾਚਿਕਾ ਤੇ ਅੱਜ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਉੱਥੇ ਕੋਰਟ ਨੇ ਇਲੈਕਸ਼ਨ ਕਮਿਸ਼ਨ ਤੋਂ ਇਹ ਵੀ ਕਿਹਾ ਹੈ ਕਿ ਉਹ ਪਰਚੀਆਂ ਵਾਲੇ ਮਾਮਲੇ ਤੇ ਆਪਣੀ ਰਿਪੋਰਟ ਫਾਈਲ ਕਰਨ ਅਤੇ ਕੇਰਲ ਵਾਲੇ ਮਾਮਲੇ 'ਚ ਜਿੱਥੇ ਈਵੀਐਮ ਦੇ ਅੰਦਰ ਬੀਜੇਪੀ ਨੂੰ ਵੱਧ ਵੋਟਾਂ ਪੈ ਰਹੀਆਂ ਸੀ, ਉਸ ਮਾਮਲੇ ਤੇ ਵੀ ਉਹ ਕਲੈਰਿਟੀ ਅਤੇ ਇੱਕ ਰਿਪੋਰਟ ਫਾਈਲ ਕਰਨ। ਭਾਰਤ ਦੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਬੀਜੇਪੀ ਅਤੇ ਕਾਂਗਰਸ ਸੋਸ਼ਲ ਮੀਡੀਆ ਕੈਂਪੇਨਸ ਕਰ ਰਹੀ ਹੈ। CSDS ਨਾਂ ਦੀ ਇੱਕ ਸੰਸਥਾ ਨੇ ਇਹਨਾਂ ਸੋਸ਼ਲ ਮੀਡੀਆ ਕੈਂਪੇਨਸ ਨੂੰ ਸਟੱਡੀ ਕੀਤਾ ਹੈ ਤੇ ਉਹਨੇ ਪਾਇਆ ਹੈ ਕਿ ਕਾਂਗਰਸ 86% ਮੁੱਦੇ ਰਾਸ਼ਟਰੀ ਉਠਾ ਰਹੀ ਹੈ ਤੇ 14% ਸਥਾਨਕ ਮੁੱਦੇ ਉਠਾ ਰਹੀ ਹੈ। ਇੱਦਾਂ ਹੀ ਬੀਜੇਪੀ ਨੇ 53% ਮੁੱਦੇ ਸਥਾਨਕ ਉਠਾਏ, ਲੋਕਲ ਉਠਾਏ ਤੇ 47% ਰਾਸ਼ਟਰੀ ਮੁੱਦੇ ਉਹਨੇ ਉਠਾਏ ਹੈਗੇ ਆ। ਪੱਛਮੀ ਬੰਗਾਲ ਦੇ ਅੰਦਰ ਰਾਮਨਵਮੀ ਦੇ ਜੁਲਸਾਂ ਤੇ ਪ੍ਰਤੀਬੰਧ ਲਾ ਦਿੱਤਾ ਗਿਆ ਹੈ। ਬੀਜੇਪੀ ਨੇ ਮਮਤਾ ਬੈਨਰਜੀ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਮਮਤਾ ਬੈਨਰਜੀ ਕਰਕੇ ਹੀ ਉੱਥੇ ਹਿੰਦੂ ਅਤੇ ਮੁਸਲਮਾਨਾਂ ਦੀ ਲੜਾਈ ਹੋਈ ਹੈ। ਦੱਸ ਦਈਏ ਕਿ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਬੀਜੇਪੀ ਵਾਲਿਆਂ ਨੇ ਇਹ ਸਾਰਾ ਦੰਗਾ ਧਾਰਮਿਕ ਦੰਗਾ ਪਲਾਨ ਕੀਤਾ ਸੀ, ਇਸੇ ਕਰਕੇ ਅਸੀਂ ਰਾਮਨਵਮੀ ਦੇ ਜੁਲਸਾਂ ਤੇ ਪ੍ਰਤੀਬੰਧ ਲਾ ਰਹੇ ਹਾਂ। ਮਹਿਲਾ ਭਲਵਾਨਾਂ ਦੇ ਯੌਨ ਸ਼ੋਸ਼ਣ ਵਾਲੇ ਮਾਮਲੇ 'ਚ ਅੱਜ ਬ੍ਰਿਜ ਭੂਸ਼ਣ ਦੇ ਖਿਲਾਫ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਤੇ ਫੈਸਲਾ 26 ਅਪ੍ਰੈਲ ਨੂੰ ਸੁਣਾਇਆ ਜਾਊਗਾ। ਦੱਸ ਦਈਏ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤਰ ਪ੍ਰਦੇਸ਼ ਦੀ ਕੇਸਰਗੰਜ ਸੀਟ ਤੋਂ ਬੀਜੇਪੀ ਦੇ ਸਾਂਸਦ ਹਨ ਅਤੇ ਬੀਜੇਪੀ ਨੇ ਮਹਿਲਾ ਭਲਵਾਨਾਂ ਦੇ ਅੰਦੋਲਨ ਦੌਰਾਨ ਉਹਨਾਂ ਨੂੰ ਸੀਟ ਤੋਂ ਨਹੀਂ ਹਟਾਇਆ ਸੀ ਤੇ ਉਹ ਲਗਾਤਾਰ WFI ਅਤੇ ਬੀਜੇਪੀ ਦੇ ਸਾਂਸਦ ਬਣੇ ਰਹੇ। ਈਡੀ ਨੇ ਸ਼ਿਲਪਾ ਸ਼ੈੱਟੀ ਅਤੇ ਉਹਦੇ ਘਰ ਵਾਲੇ ਰਾਜ ਕੁੰਦਰਾ ਦੀ 97 ਕਰੋੜ ਦੀ ਪ੍ਰਾਪਰਟੀ ਨੂੰ ਜ਼ਬਤ ਕਰ ਲਿਆ ਹੈ। ਇਹ ਸੀਗੀਆਂ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਕਿਸਾਨ ਅੰਦੋਲਨ ਵਾਲੀ ਖਬਰ ਤੋਂ। ਕੱਲ ਮੈਂ ਦੱਸਿਆ ਸੀਗਾ ਕਿ ਕਿਸਾਨਾਂ ਨੇ ਜਾ ਕੇ ਸ਼ੰਭੂ ਦੇ ਨੇੜੇ ਦਿੱਲੀ ਅੰਮ੍ਰਿਤਸਰ ਰੇਲਵੇ ਟਰੈਕ ਨੂੰ ਨੱਪ ਲਿਆ ਤੇ ਉੱਥੇ ਉਹਨਾਂ ਨੇ ਰੇਲਵੇ ਦਾ ਚੱਕਾ ਜਾਮ ਕਰਤਾ ਹੈ। ਉਹਦਾ ਕਾਰਨ ਇਹ ਹੈ ਕਿ ਹਰਿਆਣਾ ਪੁਲਿਸ ਨੇ 3 ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਸੀ। ਇੱਕ ਤਾਂ ਨਵਦੀਪ ਸਿੰਘ ਜਲਬੇੜਾ ਦੀ, ਇੱਕ ਗੁਰਕੀਰਤ ਸਿੰਘ ਦੀ, ਇੱਕ ਅਨੀਸ਼ ਖਟਕੜ ਦੀ। ਤਿੰਨੋਂ ਨੌਜਵਾਨ ਹਰਿਆਣੇ ਦੇ ਹਨ। ਨਵਦੀਪ ਸਿੰਘ ਜਲਬੇੜਾ ਤੇ ਗੁਰਕੀਰਤ ਸਿੰਘ ਅੰਬਾਲੇ ਤੋਂ ਹੈਗੇ ਆ ਤੇ ਦੋਵੇਂ ਮੁੰਡੇ ਬਹੁਤ ਐਕਟਿਵ ਹੈ। 2020 'ਚ ਆਪਾਂ ਨੂੰ ਪਤਾ ਹੈ ਜਦੋਂ ਵਾਟਰ ਕੈਨਨ ਤੋਂ ਫਵਾਰੇ ਮਾਰ ਰਹੀ ਸੀ ਪੁਲਿਸ, ਉਦੋਂ ਨਵਦੀਪ ਨੇ ਜਾ ਕੇ ਵਾਟਰ ਕੈਨਨ ਦਾ ਮੂੰਹ ਵੀ ਮੋੜਤਾ ਸੀਗਾ। ਗੁਰਕੀਰਤ ਵੀ ਲਗਾਤਾਰ ਉੱਥੇ ਜਿਹੜਾ ਪੈਜੈਂਟ ਵਾਲਾ ਕੰਮ ਹੈਗਾ, ਕਿਸਾਨਾਂ ਵਾਲਾ ਕੰਮ ਹੈਗਾ, ਉਹ ਕਰਦਾ ਉਸ ਇਲਾਕੇ 'ਚ। ਇੱਦਾਂ ਹੀ ਅਨੀਸ਼ ਖਟਕੜ ਨੂੰ ਹਰਿਆਣੇ 'ਚ ਇਹ ਕਿਹਾ ਜਾਂਦਾ ਕਿ ਉਸ ਮੁੰਡੇ ਨੇ ਸਾਰੇ ਹਰਿਆਣੇ ਦੇ ਟੋਲ ਟੈਕਸ ਫ੍ਰੀ ਕਰਾਏ ਸੀਗੇ। ਖਟਕੜ ਟੋਲ ਤੇ ਉਹਦਾ ਧਰਨਾ ਚੱਲਦਾ ਸੀਗਾ ਤੇ ਜੀਂਦ ਵਾਲੇ ਇਲਾਕੇ 'ਚ ਉਹ ਮੁੰਡਾ ਵੀ ਖਾਸਾ ਸਕਰੀਆ ਹੈ ਤੇ ਅਨੀਸ਼ ਖਟਕੜ ਪਿਛਲੇ 1 ਮਹੀਨੇ ਤੋਂ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਤੇ ਵੀ ਬੈਠਾ ਹੋਇਆ ਹੈ। ਤੇ ਇਹ ਪਹਿਲਾਂ ਇਹ ਗੱਲ ਚੱਲਦੀ ਸੀ ਕਿ ਕਿਸਾਨਾਂ ਦੀ ਸਰਕਾਰ ਨਾਲ ਗੱਲ ਹੋਈ ਤਾਂ ਸਰਕਾਰ ਨੇ ਕਿਹਾ ਸੀਗਾ ਕਿ 16 ਅਪ੍ਰੈਲ ਨੂੰ ਕਿਸਾਨਾਂ ਨੂੰ ਛੱਡ ਦਿੱਤਾ ਜਾਊਗਾ, 3 ਨੌਜਵਾਨ ਕਿਸਾਨਾਂ ਨੂੰ ਛੱਡ ਦਿੱਤਾ ਜਾਊਗਾ, ਪਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ। ਇਸੇ ਕਰਕੇ 17 ਅਪ੍ਰੈਲ ਨੂੰ ਯਾਨੀ ਕਿ ਕੱਲ ਕਿਸਾਨ ਸ਼ੰਭੂ ਬਾਰਡਰ ਤੋਂ ਇਕੱਠੇ ਹੋ ਕੇ ਗਏ ਤੇ ਉਹਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਜਿਹੜਾ ਰੇਲਵੇ ਟਰੈਕ ਸੀਗਾ ਉਹ ਨੱਪ ਲਿਆ। ਹੁਣ ਉੱਥੇ ਅੱਜ ਦੂਜਾ ਦਿਨ ਹੈ ਕਿਸਾਨਾਂ ਦਾ ਤੇ ਦੂਜੇ ਦਿਨ ਵੀ ਲਗਾਤਾਰ ਕਿਸਾਨ ਆਪਣੇ ਮੋਰਚੇ ਤੇ ਬੈਠੇ ਹੋਏ ਨੇ। ਅਸੀਂ ਪੰਜਾਬੀ ਰੇਡੀਓ USA ਤੇ ਇੱਕ ਗਰਾਊਂਡ ਰਿਪੋਰਟ ਵੀ ਕੀਤੀ ਹੈ, ਤੁਸੀਂ ਉਹ ਰਿਪੋਰਟ ਦੇਖ ਸਕਦੇ ਹੋ। ਦੂਜੀ ਗੱਲ ਇਹ ਕਿ ਜਿਹੜਾ ਕਿਸਾਨ ਹੈਗੇ ਉਹ ਲਗਾਤਾਰ ਇੱਕ ਹੀ ਗੱਲ ਕਹਿ ਰਹੇ ਨੇ ਕਿ ਹਰਿਆਣਾ ਪੁਲਿਸ ਨੇ ਜਦੋਂ ਵਾਅਦਾ ਕੀਤਾ ਸੀਗਾ ਫਿਰ ਉਹ ਲਗਾਤਾਰ ਵਾਅਦੇ ਤੇ ਮੁੱਕਰ ਕਿਉਂ ਰਹੀ ਹੈ। ਤੇ ਉਹਨਾਂ 3 ਮੁੰਡਿਆਂ ਦਾ ਕੋਈ ਇੱਦਾਂ ਅਪਰਾਧਿਕ ਬੈਕਗਰਾਊਂਡ ਨਹੀਂ ਹੈ, ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ, ਉਹਨਾਂ ਨੇ ਕੋਈ ਇੱਦਾਂ ਕੁਝ ਗਲਤ ਕੰਮ ਵੀ ਨਹੀਂ ਕੀਤਾ। ਫਿਰ ਉਹਨਾਂ ਤਿੰਨੋਂ ਮੁੰਡਿਆਂ ਨੂੰ ਕਿਉਂ ਜੇਲ੍ਹਾਂ 'ਚ ਡੱਕ ਕੇ ਰੱਖਿਆ ਹੋਇਆ ਜੇ ਉਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ ਬੁਲਾਇਆ ਸੀਗਾ ਤੇ ਬਾਅਦ 'ਚ ਉਹਨਾਂ ਨੇ ਛੱਡਿਆ ਹੀ ਨਹੀਂ ਉਹਨਾਂ ਨੂੰ ਤੇ ਪਿਛਲੇ 1 ਮਹੀਨੇ ਤੋਂ ਲਗਾਤਾਰ
ਜੇਲ੍ਹਾਂ 'ਚ ਹੈਗੇ ਆ। ਤੇ ਜੇ ਇਨਵੈਸਟੀਗੇਸ਼ਨ ਕਰਨ ਵਾਸਤੇ ਬੁਲਾਇਆ ਸੀਗਾ ਤੇ ਤੁਹਾਡੀ ਇਨਵੈਸਟੀਗੇਸ਼ਨ ਪੂਰੀ ਹੋਊਗੀ, ਸਾਡੇ ਮੁੰਡਿਆਂ ਨੂੰ ਹੋ ਚੁੱਕੀ ਹੋਊਗੀ ਤੇ ਸਾਡੇ ਮੁੰਡਿਆਂ ਨੂੰ ਤੁਸੀਂ ਛੱਡ ਦਿਓ। ਜਦੋਂ ਤੱਕ ਤੁਸੀਂ ਸਾਡੇ ਮੁੰਡਿਆਂ ਨੂੰ ਨਹੀਂ ਛੱਡਦੇ ਅਸੀਂ ਰੇਲਵੇ ਟਰੈਕ ਤੇ ਬੈਠੇ ਰਹਾਂਗੇ। ਜੇ ਸਰਕਾਰ ਫਿਰ ਵੀ ਨਹੀਂ ਸਾਰ ਲੈਂਦੀ ਉਹਨਾਂ ਮੁੰਡਿਆਂ ਦਾ ਤਾਂ ਫਿਰ ਅਸੀਂ ਹਰਿਆਣਾ ਤੇ ਪੰਜਾਬ ਦੇ ਬਾਕੀ ਰੇਲਵੇ ਟਰੈਕਸ ਨੂੰ ਵੀ ਜਾਮ ਕਰਾਂਗੇ। ਇਹ ਕਿਸਾਨਾਂ ਦੀ ਅੱਜ ਕਿਤੇ ਨਾ ਕਿਤੇ ਗੱਲਬਾਤ ਸੀਗੀ ਤੇ ਉੱਥੋਂ ਅਸੀਂ ਸਵੇਰੇ ਰਾਊਂਡ ਰਿਪੋਰਟ ਵੀ ਕੀਤੀ। ਹੁਣ ਆਪਾਂ ਦੂਜੀ ਖਬਰ ਦੀ ਗੱਲ ਕਰਦੇ ਹਾਂ, ਉਹ ਹੈਗੀ ਹਿਮਾਚਲ ਪ੍ਰਦੇਸ਼ ਤੋਂ। ਆਪਾਂ ਨੂੰ ਪਤਾ ਕਿ ਹਿਮਾਚਲ ਦੀ ਮੰਡੀ ਸੀਟ ਤੋਂ ਕੰਗਣਾ ਰਣੌਤ ਬੀਜੇਪੀ ਦੀ ਟਿਕਟ ਤੇ ਚੋਣ ਲੜ ਰਹੀ ਹੈ ਤੇ ਉਹ ਲਗਾਤਾਰ ਉਲਟੇ ਸਿੱਧੇ ਬਿਆਨਬਾਜ਼ੀ ਕਰਦੀ ਹੈ। ਉਹਨੇ ਕਿਹਾ ਕਿ ਕਾਂਗਰਸ ਦੇ ਅੰਦਰ ਰਾਹੁਲ ਗਾਂਧੀ ਨਾਂ ਦਾ ਇੱਕ ਤਾਂ ਕੇਂਦਰ 'ਚ ਪੱਪੂ ਹੈਗਾ ਸੈਂਟਰ 'ਚ, ਤੇ ਇੱਥੇ ਲੋਕਲ ਵਿਕਰਮਾਦਿੱਤ ਸਿੰਘ ਜਿਹੜਾ ਕਿ ਕਾਂਗਰਸ ਦਾ ਕੈਂਡੀਡੇਟ, ਉਹਨੂੰ ਵੀ ਕਿਹਾ ਕਿ ਇਹ ਛੋਟਾ ਪੱਪੂ ਹੈ। ਤੇ ਵਿਕਰਮਾਦਿੱਤ ਸਿੰਘ ਬਾਰੇ ਦੱਸਦੀ ਹੈ ਕਿ ਉਹ ਹਿਮਾਚਲ ਦੇ ਸਾਬਕਾ ਸੀਐਮ ਵੀਰਭੱਦਰ ਸਿੰਘ ਦੇ ਮੁੰਡੇ ਹੈਗੇ ਆ ਤੇ ਉਹਨਾਂ ਦੀ ਮਾਤਾ ਪ੍ਰਤਿਭਾ ਸਿੰਘ ਪਹਿਲਾਂ ਇਸ ਸੀਟ ਤੋਂ MP ਸੀਗੇ। ਹੁਣ ਜਿਹੜੀ ਇਹ ਟਿਕਟ ਹੈਗੀ ਆ ਕਾਂਗਰਸ ਦੀ ਟਿਕਟ ਹੈ ਉਹ ਵਿਕਰਮਾਦਿੱਤ ਸਿੰਘ ਨੂੰ ਮਿਲੀ ਹੈ ਤੇ ਵਿਕਰਮਾਦਿੱਤ ਸਿੰਘ ਇੱਥੋਂ MP ਦਾ ਚੋਣ ਲੜ ਰਹੇ ਨੇ। ਦੱਸਦੀ ਹੈ ਕਿ ਪਿਛਲੇ 2 ਮਹੀਨੇ ਪਹਿਲਾਂ ਹੀ ਜਦੋਂ ਰਾਜ ਸਭਾ ਚੋਣਾਂ ਦੇ ਵਿੱਚ ਰੌਲਾ ਪਿਆ ਸੀ ਹਿਮਾਚਲ ਦੇ ਅੰਦਰ, ਦੇ ਜਿਹੜੇ 6 ਵਿਧਾਇਕ ਛੱਡ ਕੇ ਗਏ ਉਹ ਵੀ ਵਿਕਰਮਾਦਿੱਤ ਗੁੱਟ ਤੇ ਸੀਗੇ। ਹਾਲਾਂਕਿ ਕਾਂਗਰਸ ਨੇ ਵਿਕਰਮਾਦਿੱਤ ਨੂੰ ਮਨਾ ਲਿਆ ਸੀ। ਹੁਣ ਉਹ ਇਲੈਕਸ਼ਨ ਫਾਈਟ ਕਰ ਰਹੇ ਨੇ। ਉਹਨਾਂ ਨੇ ਕੰਗਨਾ ਰਣੌਤ ਦੇ ਇਸ ਬਿਆਨ ਤੇ ਇੰਨਾ ਹੀ ਕਿਹਾ ਕਿ ਉਹਨਾਂ ਨੂੰ ਪੋਲਿਟਿਕਸ ਦੀ, ਹਿਸਟਰੀ ਦੀ ਤੇ ਇਕਨੋਮਿਕਸ ਦੀ ਨੌਲੇਜ ਨਹੀਂ ਹੈ। ਅਸੀਂ ਉਹਦਾ ਹੀਰੋਇਨ ਹੋਣ ਤੇ ਉਹਦਾ ਸਨਮਾਨ ਕਰਦੇ ਹਾਂ, ਪਰ ਐਜ਼ ਏ ਪੋਲੀਟੀਸ਼ੀਅਨ ਉਹ ਡਿਜ਼ਾਸਟਰ ਹੈ, ਉਹਨੂੰ ਕੁਛ ਅਕਲ ਨਹੀਂ ਹੈ ਤੇ ਉਹਨੂੰ ਨਾ ਉਹਦਾ ਕੁਛ ਪਤਾ ਹੈ। ਤੇ ਉਹਦੇ ਜਿਹੜੇ ਲਗਾਤਾਰ ਬਿਆਨ ਆ ਰਹੇ ਨੇ ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਸੁਣ ਕੇ ਇੱਦਾਂ ਹੀ ਲੱਗਦਾ ਕਿ ਉਹ ਜਮਾਈ ਦਿਮਾਗ ਤੋਂ ਖਾਲੀ ਹੈ। ਇਹ ਵਿਕਰਮਾਦਿੱਤਾ ਦਾ ਬਿਆਨ ਆਇਆ। ਉਸ ਤੋਂ ਇਲਾਵਾ ਆਪਾਂ ਨੂੰ ਪਤਾ ਹੈ ਕਿ ਜਿਹੜੀ ਮੰਡੀ ਸੀਟ ਹੈ ਉਹ ਵੀਰਭੱਦਰ ਪਰਿਵਾਰ ਦੀ ਟ੍ਰੈਡੀਸ਼ਨਲ ਸੀਟ ਰਹੀ ਹੈ, ਪਰ ਇਸ ਵਾਰ ਕੰਗਨਾ ਰਣੌਤ ਆਉਣ ਕਰਕੇ, ਕਿਉਂਕਿ ਉਹ ਸੈਲੀਬ੍ਰਿਟੀ ਹੈ ਉੱਥੇ ਤੇ ਉਹ ਲਗਾਤਾਰ ਬੀਜੇਪੀ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਕਿਸਾਨਾਂ ਤੇ ਵੀ ਹਮਲਾ ਹੋ ਰਹੀ ਹੈ। ਇਸ ਕਰਕੇ ਉਸ ਸੀਟ ਤੇ ਮਾਹੌਲ ਇੱਦਾਂ ਦਾ ਹੋ ਰਿਹਾ ਹੈ ਕਿ ਜਿਹੜਾ ਵਿਕਰਮਾਦਿੱਤਾ ਹੈਗਾ ਉਹਨੂੰ ਵੀ ਅਨਈਜੀ ਫੀਲ ਹੋ ਰਿਹਾ ਤੇ ਉਹਨੂੰ ਵੀ ਲੱਗ ਰਿਹਾ ਕਿ ਕਿਤੇ ਨਾ ਕਿਤੇ ਇਹ ਸੀਟ ਸਾਥੋਂ ਫਿਸਲ ਸਕਦੀ ਹੈ। ਇਸ ਕਰਕੇ ਉਹ ਵੀ ਥੋੜੀ ਜ਼ਿਆਦਾ ਮਿਹਨਤ ਕਰ ਰਹੇ ਨੇ। ਜਿਹੜੀ ਕੰਗਨਾ ਰਣੌਤ ਹੈ ਉੱਥੇ ਅੱਡ-ਅੱਡ ਕਿਸਮ ਦੀ ਐਕਟਿੰਗਾਂ ਪੇਸ਼ ਕਰ ਰਹੀ ਹੈ, ਅੱਡ-ਅੱਡ ਕਿਸਮ ਦੇ ਬਿਆਨਬਾਜ਼ੀ ਕਰ ਰਹੀ ਹੈ ਤੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਤੋਂ ਅਗਲੀ ਖਬਰ ਦੀ ਆਪਾਂ ਗੱਲ ਕਰੀਏ, ਉਹ ਹੈ ਸੁਪਰੀਮ ਕੋਰਟ ਬਾਰੇ। ਸੁਪਰੀਮ ਕੋਰਟ 'ਚ ਜਿਹੜੀ ਪਟੀਸ਼ਨ ਪਈ ਸੀ ਕਿ EVM ਅਤੇ VVPAT ਦੀ ਪਰਚੀਆਂ ਦਾ ਮਿਲਾਨ ਹੋਣਾ ਚਾਹੀਦਾ ਤੇ ਇਹਨੂੰ ਜ਼ਰੂਰੀ ਬਣਾਉਣਾ ਚਾਹੀਦਾ। ਇਹ ਮੈਂ ਕੱਲ੍ਹ ਵੀ ਦੱਸਿਆ ਸੀਗਾ ਕਿ ਇਹ ਜਿਹੜੀ ਯਾਚਕਾ ਸੀਗੀ ਇਹ ADR ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਵੱਲੋਂ ਲਾਈ ਗਈ ਸੀ ਤੇ ਇਹਦੇ 'ਚ ਜਿਹੜੇ ਵਕੀਲ ਪੇਸ਼ ਹੋਏ ਸੀ ਉਹ ਸੀਗੇ ਪ੍ਰਸ਼ਾਂਤ ਭੂਸ਼ਣ। ਤੇ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਕਿਹਾ ਕਿ ਤੁਸੀਂ ਜੇ ਦੋਵੇਂ ਪਰਚੀਆਂ VVPAT ਦੇ ਅੰਦਰ ਜਿਹੜੀ ਪਰਚੀ ਪਈ ਹੁੰਦੀ ਹੈ ਤੇ EVM 'ਚ ਜਿਹੜੀ ਵੋਟ ਪਈ ਹੁੰਦੀ ਹੈ ਉਹਦਾ ਜੇ ਮਿਲਾਨ ਕਰੋਗੇ ਤਾਂ ਉਹਦੇ ਨਾਲ ਆਥੈਂਟੀਕੇਟ ਹੋਊਗਾ ਕਿ EVM ਨੂੰ ਕਿਸੇ ਨੇ ਹੈਕ ਨਹੀਂ ਕੀਤਾ ਹੈ। ਅਤੇ ਇਹਦੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੇ ਨਾਲ ਨਿਜਤਾ ਦਾ ਹਨਨ ਨਹੀਂ ਹੋਊਗਾ ਜਿਹੜੇ ਵੋਟਰ ਹੈਗਾ। ਉਹਨਾਂ ਨੇ ਫਿਰ ਬਾਅਦ 'ਚ ਕਈ ਹੋਰ ਦਲੀਲਾਂ ਵੀ ਦਿੱਤੀਆਂ। ਪ੍ਰਸ਼ਾਂਤ ਭੂਸ਼ਣ ਨੇ ਇੱਕ ਦਲੀਲ ਦਿੱਤੀ ਕਿ ਕੇਰਲ ਦੇ ਅੰਦਰ ਜਦੋਂ ਇਲੈਕਸ਼ਨ ਕਮਿਸ਼ਨ ਆਪਣਾ ਮੋਕ ਡਰਿਲ ਕਰਾ ਰਿਹਾ ਸੀਗਾ ਉਦੋਂ ਕਈ ਵੋਟਾਂ ਬੀਜੇਪੀ ਨੂੰ ਵੱਧ ਪੈ ਗਈਆਂ ਸੀ EVM ਦੇ ਰਾਹੀਂ ਤੇ ਜਿਹੜੇ ਉੱਥੋਂ ਦੇ ਪੋਲੀਟੀਕਲ ਆਰਗੇਨਾਈਜੇਸ਼ਨਸ ਹੈਗੇ LDF ਵਗੈਰਾ, ਉਹਨਾਂ ਨੇ ਇਹਦੇ ਤੇ ਜਿਹੜੇ ਉੱਥੋਂ ਦੇ ਕਲੈਕਟਰ ਸੀਗੇ ਉਹਨਾਂ ਨੂੰ ਰਿਪੋਰਟ ਵੀ ਦਰਜ ਕਰਾਈ ਸੀ, ਉਹਨਾਂ ਤੋਂ ਸ਼ਿਕਾਇਤ ਦਿੱਤੀ ਸੀਗੀ। ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਵਾਲਿਆਂ ਨੂੰ ਕਿਹਾ ਕਿ ਇਹਦੇ ਤੇ ਤੁਸੀਂ ਸਾਰੀ ਰਿਪੋਰਟ ਸਬਮਿਟ ਕਰੋ। ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਉਦੋਂ ਹੀ ਕਹਿਤਾ ਸੀਗਾ ਕਿ ਇਹ ਗਲਤ ਹੈ, ਇਹ ਝੂਠ ਹੈ, ਇੱਦਾਂ ਦਾ ਕੁਝ ਨਹੀਂ ਹੋਇਆ। ਹਾਲਾਂਕਿ ਮਨੋਰਮਾ ਨਿਊਜ਼ ਜਿਹੜੀ ਹੈਗੀ ਆ ਕੇਰਲ ਦੀ, ਉਹਨੇ ਇਹਦੇ ਤੇ ਖਬਰ ਵੀ ਛਾਪੀ ਸੀ, ਸਾਰਾ ਮਾਮਲਾ ਹਾਈਲਾਈਟ ਵੀ ਹੋਇਆ ਸੀ, ਟਵਿੱਟਰ ਤੇ ਖਾਸਾ ਵਾਇਰਲ ਵੀ ਹੋਇਆ ਸੀ। ਦੇਖਣਾ ਹੋਊਗਾ ਕਿ ਇਹਦੇ ਤੇ ਕੀ ਫੈਸਲਾ ਹੁੰਦਾ ਹੈ। ਹਾਲਾਂਕਿ ਜਿਹੜਾ ਫੈਸਲਾ ਉਹ ਸੁਰੱਖਿਅਤ ਰੱਖ ਲਿਆ ਤੇ ਇਲੈਕਸ਼ਨ ਕਮਿਸ਼ਨ ਤੋਂ ਸੁਪਰੀਮ ਕੋਰਟ ਨੇ ਜਵਾਬ ਵੀ ਮੰਗਿਆ ਕਿ ਸਾਰੀ ਡਿਟੇਲ ਤੁਸੀਂ EVM ਬਾਰੇ ਸਾਨੂੰ ਦਿਓ। ਉਸ ਤੋਂ ਅਗਲੀ ਗੱਲ ਕਰ ਲਈਏ, ਉਹ ਹੈਗੀ ਅਰਵਿੰਦ ਕੇਜਰੀਵਾਲ ਬਾਰੇ। ਆਪਾਂ ਅਰਵਿੰਦ ਕੇਜਰੀਵਾਲ ਨੂੰ ਆਪਾਂ ਨੂੰ ਪਤਾ ਕਿ ਮਨੀ ਲਾਂਡਰਿੰਗ ਕੇਸ ਜਿਹੜਾ ਸ਼ਰਾਬ ਘੋਟਾਲਾ ਸੀਗਾ ਉਹਦੇ 'ਚ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਬੰਦ ਹੈਗਾ ਤੇ ED ਨੇ ਜਿਹੜਾ ਕੋਰਟ ਦੇ ਅੰਦਰ ਇਹ ਕਿਹਾ ਹੈ ਕਿ ਜਿਹੜਾ ਕੇਜਰੀਵਾਲ ਹੈ ਉਹ ਮਿੱਠੀਆਂ ਚੀਜ਼ਾਂ ਖਾ ਕੇ ਆਪਣੇ ਸ਼ੂਗਰ ਲੈਵਲ ਵਧਾਉਣਾ ਚਾਹੁੰਦਾ ਹੈ ਕਿਉਂਕਿ ਉਹਨੂੰ ਡਾਇਬਟੀਜ਼ ਟਾਈਪ 2 ਹੈਗੀ ਆ। ਇਸ ਕਰਕੇ ਉਹ ਲਗਾਤਾਰ ਅੰਬ ਖਾ ਰਿਹਾ ਹੈ, ਲਗਾਤਾਰ ਮਿਠਾਈ ਖਾ ਰਿਹਾ ਹੈ ਤੇ ਸਬਜ਼ੀ ਪੂੜੀਆਂ ਖਾ ਰਿਹਾ ਹੈ। ਇਸ ਕਰਕੇ ਉਹਦਾ ਜਿਹੜਾ ਸ਼ੂਗਰ ਲੈਵਲ ਉਹ ਵਧ ਰਿਹਾ ਤਾਂ ਕਿ ਉਹ ਮੈਡੀਕਲ ਗਰਾਊਂਡਸ ਤੇ ਜ਼ਮਾਨਤ ਅਰਜ਼ੀ ਦਾਖਲ ਕਰ ਸਕੇ। ਉੱਦਾਂ ਕੇਜਰੀਵਾਲ ਨੇ ਜੇਲ੍ਹ ਪ੍ਰਸ਼ਾਸਨ ਤੋਂ ਪਰਮਿਸ਼ਨ ਮੰਗੀ ਸੀ ਕਿ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਡਾਕਟਰ ਨਾਲ ਗੱਲਬਾਤ ਕਰ ਸਕੇ ਤਾਂ ਕਿ ਜਿਹੜੀ ਉਹਦੀ ਸ਼ੂਗਰ ਹੈ ਉਹ ਉਹਨੂੰ ਕੰਟਰੋਲ ਕਰ ਸਕੇ।
ਤੇ ਈਡੀ ਨੇ ਉਲਟਾ ਜਿਹੜਾ ਆਰੋਪ ਹੈ ਉਹ ਅਰਵਿੰਦ ਕੇਜਰੀਵਾਲ ਤੇ ਲਾਤਾ ਕਿ ਉਹ ਗਲਤ ਸਲਤ ਖਾ ਰਿਹਾ ਉੱਥੇ ਜਾ ਕੇ ਤੇ ਮਿਠਾਈਆਂ ਖਾ ਰਿਹਾ, ਇਸ ਕਰਕੇ ਹੀ ਉਹਦੀ ਸ਼ੂਗਰ ਲੈਵਲ ਵਧੂਗੀ ਤਾਂ ਕਿ ਉਹ ਮੈਡੀਕਲ ਗਰਾਊਂਡ ਤੇ ਲੀਵ ਲੈ ਸਕੇ। ਇਹ ਪਹਿਲੀ ਵਾਰ ਦੇਖ ਰਹੇ ਹਾਂ ਕਿ ਇੱਕ ਐਡੀ ਵੱਡੀ ਏਜੰਸੀ ਕਿਸੇ ਬੰਦੇ ਵਾਸਤੇ ਇੰਨੀ ਜ਼ਿਆਦਾ ਪਰਸਨਲ ਹੋ ਰਹੀ ਹੈ ਤੇ ਇੰਨੇ ਜ਼ਿਆਦਾ ਪਰਸਨਲ ਲੈਵਲ ਤੇ ਜਾ ਕੇ ਉਹਦੀ ਬਿਮਾਰੀਆਂ ਤੇ ਸਤਰ ਤੇ ਜਾ ਕੇ ਵੀ ਹਮਲਾ ਕਰ ਰਹੀ ਹੈ ਤੇ ਉਹਦੇ ਖਾਣ ਪਾਣ ਤੇ ਵੀ ਇੰਨਾ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਤੇ ਇਹਦੇ ਨਾਲ ਤਾਂ ਇਸ ਹਿਸਾਬ ਨਾਲ ਤਾਂ ਮੈਂ ਇਹ ਮੰਨਦਾ ਕਿ ਜਿਹੜਾ ਇਸ ਤੋਂ ਕੁਝ ਦਿਨ ਪਹਿਲਾਂ ਅੰਸਾਰੀ ਦਾ ਕਤਲ ਅੰਸਾਰੀ ਦੀ ਮੌਤ ਹੋਈ ਸੀਗੀ ਯੂਪੀ ਦੀ ਜੇਲ੍ਹ ਦੇ ਅੰਦਰ, ਉਹ ਤਾਂ ਮੈਨੂੰ ਲੱਗਦਾ ਕਿ ਕਿਤੇ ਮੁਖਤਾਰ ਅੰਸਾਰੀ ਦੀ, ਕਿ ਉਹਨੇ ਜਿਹੜਾ ਆਰੋਪ ਲਾਇਆ ਸੀ ਕਿ ਮੈਨੂੰ ਖਾਣੇ 'ਚ ਸਲੋ ਪੋਇਜ਼ਨ ਦਿੱਤਾ ਗਿਆ ਹੈਗਾ, ਉਹ ਵੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਹੋ ਸਕਦਾ, ਕਿਉਂਕਿ ਖਾਣ ਪੀਣ ਤੇ ਏਜੰਸੀਆਂ ਜੇ ਇੰਨਾ ਨਜ਼ਰ ਰੱਖ ਰਹੀਆਂ ਨੇ। ਇੱਦਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਡਿਬਰੂਗੜ੍ਹ ਜੇਲ੍ਹ 'ਚ ਇਹ ਆਰੋਪ ਲਾਏ ਸੀ ਜੇਲ੍ਹ ਪ੍ਰਸ਼ਾਸਨ ਤੇ ਕਿ ਉਹ CCTV ਕੈਮਰਾ, ਹਿਡਨ ਕੈਮਰਾਜ਼ ਰੱਖ ਰਹੇ ਨੇ, ਉਹਨਾਂ ਨੂੰ ਨਹਾਉਂਦੇ ਧੋਂਦਿਆਂ ਦੀ ਵੀਡੀਓ ਬਣਾ ਰਹੇ ਨੇ, ਉਹਨਾਂ ਨੂੰ ਖਾਣੇ ਵਾਲੇ ਮਾਮਲੇ 'ਚ ਵੀ ਉਹਨਾਂ ਨੇ ਸ਼ਿਕਾਇਤ ਦਿੱਤੀ ਸੀਗੀ। ਤੇ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਕਿ ਜਿਹੜੀ ਸੈਂਟਰਲ ਏਜੰਸੀਆਂ ਹੈਗੀਆਂ ਉਹ ਜਿੰਨੇ ਵੀ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਆ ਉਹਨਾਂ ਦੇ 24 ਘੰਟੇ ਬਰੀਕੀ ਨਾਲ ਆਪਣੇ ਜਸੂਸਾਂ ਰਾਹੀਂ ਜਾਂ ਫਿਰ ਸੀਕ੍ਰੇਟ ਕੈਮਰਾਜ਼ ਰਾਹੀਂ ਨਜ਼ਰ ਰੱਖਦੀਆਂ ਨੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਪਰਸਨਲ ਲੈਵਲ ਤੇ ਟੌਰਚਰ ਕਰਨ ਤੇ ਜਾਂਦੀਆਂ ਨੇ। ਉਹੀ ਐਗਜ਼ਾਮਪਲ ਹੁਣ ਅਰਵਿੰਦ ਕੇਜਰੀਵਾਲ ਵਾਲੇ ਕੇਸ ਤੇ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਹੈਗੀ ਆ ਕਿ ਜਿਹੜਾ ਲੋਕ ਸਭਾ ਚੋਣ ਚੱਲ ਰਿਹਾ ਉਹਦੇ 'ਚ ਜਿਹੜੀ BJP ਅਤੇ ਕਾਂਗਰਸ ਦੋਵੇਂ ਹੀ ਸੋਸ਼ਲ ਮੀਡੀਆ ਕੈਂਪੇਨਸ ਬਹੁਤ ਜ਼ਿਆਦਾ ਚਲਾ ਰਹੇ ਨੇ ਤੇ ਵੱਡਾ ਪੈਸਾ ਇਹਦੇ ਵਿੱਚ ਲਾ ਰਹੇ ਨੇ। CSDS ਨਾਂ ਦੀ ਇੱਕ ਸੰਸਥਾ ਉਹਨੇ ਇਹਨਾਂ ਜਿਹੜੇ ਸੋਸ਼ਲ ਮੀਡੀਆ ਕੈਂਪੇਨਸ ਹੈਗੇ BJP ਅਤੇ ਕਾਂਗਰਸ ਦੇ ਉਹ ਸਟੱਡੀ ਕੀਤੇ ਨੇ ਤੇ ਉਹਦੇ 'ਚ ਉਹਨੇ ਪਾਇਆ ਹੈ ਕਿ ਜਿਹੜੇ BJP ਹੈਗੀ ਆ ਉਹ 53% ਲੋਕਲ ਮੁੱਦੇ ਚੱਕਦੀ ਹੈਗੀ ਆ ਤੇ 47% ਨੈਸ਼ਨਲ ਮੁੱਦੇ ਚੱਕਦੀ ਹੈ। ਉਹਦੇ ਉਲਟ ਜਿਹੜੀ ਕਾਂਗਰਸ ਹੈਗੀ ਆ ਉਹ 86% ਨੈਸ਼ਨਲ ਮੁੱਦੇ ਚੱਕਦੀ ਹੈਗੀ ਆ ਤੇ 14% ਯਾਨੀ ਕਿ ਓਨਲੀ 14% ਉਹ ਲੋਕਲ ਇਸ਼ੂ ਚੱਕਦੀ ਹੈਗੀ ਆ। ਇਸ ਕਰਕੇ ਜਿਹੜੀ BJP ਉਹਨੂੰ ਸਲਾਈਟਲੀ ਐਜ ਰਹਿੰਦੀ ਹੈ ਕਿਉਂਕਿ ਉਹਦੀ ਗਰਾਊਂਡ ਤੇ ਨਜ਼ਰ, ਉਹਨੂੰ ਪਤਾ ਕਿ ਲੋਕਾਂ 'ਚ ਲੋਕਲ ਲੈਵਲ ਤੇ ਕੀ ਚੱਲ ਰਿਹਾ। ਜਿਹੜੀ ਲੋਕਲ ਲੈਵਲ ਦੀ ਕੰਟਰਾਡਿਕਸ਼ਨ ਹੈਗੀਆਂ ਉਹ ਇਲੈਕਟੋਰਲ ਪੋਲਿਟਿਕਸ ਨੂੰ ਖਾਸੀਆਂ ਗਮਾਉਂਦੀਆਂ ਨੇ। ਇਹ ਆਪਾਂ ਨੂੰ ਪਤਾ, ਜਿਵੇਂ ਕਿਸੇ ਕੈਂਡੀਡੇਟ ਦਾ ਖਰਾਬ ਹੋਣਾ ਜਾਂ ਕੈਂਡੀਡੇਟ ਤੇ ਕਰਪਸ਼ਨ ਦੇ ਆਰੋਪ ਲੱਗੇ ਹੋਣੇ ਜਾਂ ਫਿਰ ਕਿਸੇ ਇਲਾਕੇ 'ਚ ਕੋਈ ਖਾਸ ਸਮੱਸਿਆ ਹੋਣੀ, ਪਾਣੀ ਦੀ, ਹੜ੍ਹ ਦੀ ਜਾਂ ਫਿਰ ਕਿਸੇ ਹੋਰ ਚੀਜ਼ ਦੀ, ਬਿਮਾਰੀ ਦੀ, ਤੇ ਇਸ ਕਰਕੇ ਨਸ਼ੇ ਦੀ, ਇਸ ਕਰਕੇ ਜਿਹੜੀ ਲੋਕਲ ਕੰਟਰਾਡਿਕਸ਼ਨਸ ਹੈਗੀਆਂ ਉਹ ਇਲੈਕਟੋਰਲ ਪੋਲਿਟਿਕਸ ਖਾਸੀਆਂ ਪਲੇ ਕਰਦੀਆਂ ਨੇ ਤੇ ਉਹਨਾਂ ਤੇ ਕਾਂਗਰਸ ਦੀ ਪਕੜ ਜਿਹੜੀ ਹੈਗੀ ਆ ਉਹ ਘੱਟ ਹੈਗੀ ਆ। ਈਵਨ ਜਿਹੜੀ 14% ਉਹਨਾਂ ਨੇ ਲੋਕਲ ਮੁੱਦੇ ਚੁੱਕੇ ਵੀ ਹੈਗੇ ਆ, ਲੋਕਲ ਮੁੱਦਿਆਂ ਤੇ ਗੱਲ ਵੀ ਕੀਤੀ, ਉਹ ਇਸ ਕਿਸਮ ਦੇ ਹੈਗੇ ਕਿ ਅਸੀਂ ਫਲਾਣਾ ਬੰਦਾ ਉੱਥੇ ਜੁਆਇਨ ਕਰਾ ਲਿਆ, ਫਲਾਣਾ ਪਾਰਟੀ ਛੱਡ ਗਿਆ, ਫਲਾਣੇ ਨੂੰ ਅਸੀਂ ਕੱਢਦੇ ਹਾਂ, ਇਸ ਕਿਸਮ ਦੀਆਂ ਗੱਲਾਂ ਸੀਗੀਆਂ। ਉਹ ਵੀ ਉਹਨਾਂ ਨੇ ਕੰਕਰੀਟਲੀ ਲੋਕਲ ਮੁੱਦਿਆਂ ਤੇ ਕੋਈ ਗੱਲ ਨਹੀਂ ਕੀਤੀ। ਇਸ ਕਰਕੇ ਜਿਹੜੀ ਕਾਂਗਰਸ ਪਾਰਟੀ ਹੈ ਉਹਦੀ ਲੋਕਲ ਲੈਵਲ ਤੇ ਗਰਾਊਂਡ ਲੈਵਲ ਤੇ ਕੋਈ ਖਾਸ ਪਕੜ ਨਹੀਂ ਦਿਖਦੀ। ਇਸ ਕਰਕੇ ਜਿਹੜੀ ਸਲਾਈਟਲੀ ਐਜ ਹਮੇਸ਼ਾ BJP ਨੂੰ ਰਹਿੰਦੀ ਹੈ। BJP ਦਾ ਜਿਹੜਾ ਗ੍ਰਾਸ ਰੂਟ ਲੈਵਲ ਤੱਕ ਜਿਹੜਾ ਆਰਗੇਨਾਈਜੇਸ਼ਨ ਹੈਗਾ, RSS ਵੀ ਉਹਦੇ ਵਾਸਤੇ ਬਹੁਤ ਚੰਗੇ ਮਾਈਨਿਊਟਲੀ ਕੰਮ ਕਰਦਾ ਹੈਗਾ। ਕਰੀਬਨ 100 ਆਰਗੇਨਾਈਜੇਸ਼ਨ BJP ਦੇ ਕੰਮ ਕਰਦੇ ਨੇ ਗਰਾਊਂਡ ਲੈਵਲ ਤੇ, ਗ੍ਰਾਸ ਰੂਟ ਲੈਵਲ ਤੇ ਉਹਨਾਂ ਨੇ ਆਪਣੇ ਪੰਨਾ ਪ੍ਰਮੁੱਖ ਤੱਕ ਬਣਾ ਰੱਖੇ ਨੇ। ਪੰਨਾ ਪ੍ਰਮੁੱਖ ਹੋ ਗਿਆ ਕਿ ਜਿਹੜੀ ਵੋਟਰਾਂ ਦੀ ਲਿਸਟ ਹੁੰਦੀ ਹੈ, ਉਹਦਾ ਜਿਹੜਾ ਇੱਕ ਪੇਜ ਹੁੰਦਾ ਹੈ, ਉਹਦੇ 'ਚ ਟੋਟਲ 12-13 ਬੰਦੇ ਹੁੰਦੇ, ਉਹ ਵੋਟਾਂ ਹੁੰਦੀਆਂ ਨੇ, 16 ਵੋਟਾਂ ਹੁੰਦੀਆਂ ਨੇ, ਸੋਰੀ। ਉਨ 16 ਵੋਟਾਂ ਦੇ ਅੰਦਰ ਵੀ ਉਹਨਾਂ ਨੇ ਇੱਕ ਬੰਦਾ ਪ੍ਰਮੁੱਖ ਬਣਾ ਰੱਖਿਆ ਕਿ ਇਸ ਬੰਦੇ ਦੀ ਜ਼ਿੰਮੇਵਾਰੀ ਹੈ ਕਿ ਬਾਕੀ 15 ਬੰਦਿਆਂ ਦੀ ਵੋਟਾਂ BJP ਨੂੰ ਪਵਾਊਗਾ। ਤਾਂ ਇਹ ਇੰਨਾ ਮਾਈਨਿਊਟਲੀ ਜਿਹੜੀ BJP ਹੈ ਕੰਮ ਕਰ ਰਹੀ ਹੈ। ਤੇ ਜਿਹੜਾ CSDS ਦਾ ਸਰਵੇ ਹੈ ਇਹ ਵੀ ਦਿਖਾ ਰਿਹਾ ਕਿ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਜਿਹੜਾ ਕਿ ਇਹਨੂੰ ਆਪਾਂ ਇਹ ਮੰਨਦੇ ਹਾਂ ਕਿ ਵੱਡੇ ਨੈਰੇਟਿਵ ਲਈ ਸੋਸ਼ਲ ਮੀਡੀਆ ਕੰਮ ਕਰਦਾ, ਉਹਦੇ ਤੇ ਵੀ ਉਹ ਮਾਈਨਿਊਟ ਨੈਰੇਟਿਵਸ ਦੀ ਪੂਰੀ ਥਾਂ ਰੱਖਦੇ ਨੇ ਤੇ ਇੱਕ ਵੱਡਾ ਸਪੇਸ ਯਾਨੀ ਕਿ 50% ਤੋਂ ਜ਼ਿਆਦਾ ਸਪੇਸ ਉਹ ਜਿਹੜੇ ਲੋਕਲ ਨੈਰੇਟਿਵਸ ਹੈ ਉਹਨਾਂ ਨੂੰ ਦਿੰਦੇ ਨੇ। ਉਹ ਤੋਂ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਪੱਛਮੀ ਬੰਗਾਲ ਤੋਂ ਆਈ। ਪੱਛਮੀ ਬੰਗਾਲ ਦੇ ਅੰਦਰ BJP ਪਾਰਟੀ ਵਾਲਿਆਂ ਨੇ ਉੱਥੇ ਰਾਮਨਵਮੀ ਵਾਲੇ ਜਲੂਸ ਦੇ ਅੰਦਰ ਹੰਗਾਮਾ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਰਾਮਨਵਮੀ ਕੇ ਜੁਲੂਸ ਅਸੀਂ ਦੇਖਦੇ ਹਾਂ ਇੰਡੀਆ 'ਚ ਕਿਤੇ ਵੀ ਨਿਕਲਦੇ ਨੇ, ਜੇ ਉਹ BJP RSS ਵਾਲੇ ਕੱਢ ਰਹੇ ਨੇ ਤੇ ਉਹ ਕੋਸ਼ਿਸ਼ ਕਰਦੇ ਨੇ ਕਿ ਉਹ ਜੁਲੂਸ ਮੁਸਲਿਮ ਬਹੁਲ ਇਲਾਕਿਆਂ ਤੋਂ ਨਿਕਲਣ ਤਾਂ ਕਿ ਉੱਥੇ ਉਹ DJ ਤੇ ਰਾਮ ਦੇ ਜਾਂ ਫਿਰ ਮੁਸਲਮਾਨਾਂ ਦੇ ਉਲਟ ਗਾਣੇ ਲਾ ਕੇ ਭੰਗੜਾ ਪਾ ਸਕਣ ਤੇ ਉਹਨਾਂ ਦੇ ਮਸਜਿਦ ਵਗੈਰਾ ਤੇ ਉਹ ਭਗਵਾ ਝੰਡਾ ਵੀ ਫਹਿਰਾ ਦਿੰਦੇ ਨੇ ਤੇ ਮੁਸਲਮਾਨਾਂ ਨੂੰ ਟੀਜ਼ ਕਰ ਸਕਣ। ਇਹੀ ਮੁਰਸ਼ਿਦਾਬਾਦ ਦੇ ਅੰਦਰ ਹੋਇਆ। ਉੱਥੇ ਰਾਮਨਵਮੀ ਦਾ ਇੱਕ ਜਲੂਸ ਨਿਕਲ ਰਿਹਾ ਸੀਗਾ ਤੇ ਉਹ ਮੁਸਲਿਮ ਬਹੁਲ ਇਲਾਕਿਆਂ ਜਿੱਥੇ ਮੁਸਲਿਮ ਜ਼ਿਆਦਾ ਰਹਿੰਦੇ ਨੇ ਉਹਨਾਂ ਦੀ ਗਲੀਆਂ ਦੇ ਅੰਦਰ ਉਹ ਲੈ ਕੇ ਗਏ ਤੇ DJ ਤੇ ਉਹਨਾਂ ਨੇ ਉਲਟ ਸੁਲਟ ਗਾਣੇ ਲਾ ਕੇ, ਮੁਸਲਮਾਨਾਂ ਦੇ ਉਲਟ ਜਿਹੜੇ ਗਾਣੇ ਹੈਗੇ, ਜਦ ਮੁੱਲੇ, ਇਸ ਕਿਸਮ ਦੇ ਗਾਣੇ ਹੈਗੇ। ਮੈਂ ਇੱਕ ਅੱਧਾ ਗਾਣੇ ਦੇ ਲਿਰਿਕਸ ਵੀ ਦੱਸ ਦੇਣਾ। ਜਦ ਮੁੱਲੇ ਕਾਟੇ ਜਾਏਂਗੇ, ਇਮਰਾਨ
राम राम चिल्लाएंगे, इस किस्म के गाने ला के उन्होंने उत्थे भंगड़े पाए। फिर उपरों जिहड़े मुसलमान मुंडे सीगे उन्होंने पत्थर भी मारे इन्हों, तो उत्थे जिहड़ी झड़प है दोवें समुदाय दे विच हो गई है, उहदी वीडियोज़ भी वायरल हो रही ने। तो उस तो बाद बीजेपी वालिਆਂ ने कहा कि यह जिहड़ा दंगा है ममता बनर्जी करके होया, तो ममता बनर्जी ने कहा कि बीजेपी वाले इस किस्म के धार्मिक दंगे प्लान करते हैं तो इलैक्शनां दे नेड़े तक खासकर ताकि वो हिंदू मेजोरिटी की वोट लै सकन, पर असीं इदां नहीं होण देवांगे। तो उन्होंने रामनवमी के जुलूसां ते रोक ला दी है मुर्शिदाबाद के अंदर। उस तो अगली खबर की जे आपां गल करिए वो है ब्रिजभूषण शरण सिंह वाली। ब्रिजभूषण सिंह का नाम तुसीं पिछले साल सुनिया होगा, महिला पहलवानां का अंदोलन चलिया सीगा जंतर मंतर ते उहदे ते 7 महिला पहलवानां ने यौन शोषण के आरोप लाए सीगे। ਉਹਦੀ ਜਿਹੜੀ ਸੁਣਵਾਈ ਹੈ ਕੋਰਟ 'ਚ ਚੱਲ ਰਹੀ ਹੈ, ਦਿੱਲੀ ਦੇ ਰਾਉਜ਼ ਐਵੇਨਿਊ ਕੋਰਟ 'ਚ ਚੱਲ ਰਹੀ ਹੈ ਤੇ ਅੱਜ ਜੱਜ ਨੇ ਉਹਦੇ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। 26 ਅਪ੍ਰੈਲ ਨੂੰ ਉਹਦੇ ਤੇ ਫੈਸਲਾ ਸੁਣਾਇਆ ਜਾਊਗਾ ਤੇ ਬੀਜੇਪੀ ਨੇ ਕੇਸਰਗੰਜ ਤੋਂ ਉਹਨੂੰ ਟਿਕਟ ਵੀ ਨਹੀਂ ਦਿੱਤੀ, ਉਹਦੀ ਟਿਕਟ ਇਸ ਵਾਰ ਕੱਟਿਆ ਗਿਆ ਹੈਗਾ। ਹਾਲਾਂਕਿ ਜਿਹੜਾ ਉੱਥੇ ਚੋਣ ਹੈਗਾ 5th ਫੇਜ਼ 'ਚ ਹੋਣਾ ਹੈ ਤੇ ਕੀ ਪਤਾ ਉਹਨੂੰ ਬਾਅਦ 'ਚ ਟਿਕਟ ਦੇ ਦਿੱਤੀ ਜਾਵੇ। ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਦੋਂ ਰਾਮ ਮੰਦਰ ਵਾਲੀ ਯਾਤਰਾ ਇਹਨਾਂ ਨੇ ਕੱਢੀ ਸੀ ਤੇ ਉਦੋਂ ਉਹ ਡਰਾਈਵਰ ਸੀਗਾ ਤੇ ਯੂਥ ਨੂੰ ਉੱਤਰ ਪ੍ਰਦੇਸ਼ ਮੋਬਿਲਾਈਜ਼ ਕਰਦਾ ਸੀ, ਪੁਰਾਣਾ ਵਰਕਰ ਹੈਗਾ। ਉਹਦੀ ਸ਼ੁਰੂਆਤ ਤਾਂ ਸਾਈਕਲ ਚੋਰ ਦੇ ਸਾਈਕਲ ਤੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ 80 'ਚ, ਪਰ 90 'ਚ ਕਿਤੇ ਨਾ ਕਿਤੇ ਵੱਡੀ ਬਦਮਾਸ਼ੀ ਕਰਕੇ ਉਹ ਠੀਕ ਠਾਕ ਉਹਨਾਂ ਨੇ ਲਿੰਕ ਬਣਾ ਲਏ ਸੀ। ਈਵਨ ਉਹਨਾਂ ਨੇ ਦਾਊਦ ਇਬਰਾਹਿਮ ਤੱਕ ਲਿੰਕ ਬਣਾ ਲਏ ਸੀ ਤੇ 90 'ਚ ਇੱਕ ਗੈਂਗਸਟਰ ਵਾਂਗ ਉਹ ਗੋਂਡਾ ਇਲਾਕੇ 'ਚ ਕੇਸਰਗੰਜ ਇਲਾਕੇ 'ਚ ਉੱਭਰੇ ਸੀਗੇ। ਉਸ ਤੋਂ ਬਾਅਦ ਉਹ ਬੀਜੇਪੀ ਦੇ ਲਗਾਤਾਰ ਉੱਥੋਂ MP ਬਣਦੇ ਰਹੇ ਨੇ। ਤੇ ਜਦੋਂ ਮਹਿਲਾ ਪਹਿਲਵਾਨਾਂ ਦਾ ਅੰਦੋਲਨ ਚੱਲਿਆ ਉਦੋਂ ਉਹਨਾਂ ਨਾ ਤਾਂ ਉਹਨਾਂ ਨੂੰ WFI ਤੋਂ ਬਰਖਾਸਤ ਕੀਤਾ ਗਿਆ, ਨਾ ਹੀ ਉਹਨਾਂ ਨੂੰ ਉਹਨਾਂ ਦੀ ਸੰਸਦੀ ਤੋਂ ਬਰਖਾਸਤ ਕੀਤਾ ਗਿਆ ਤੇ ਹਜੇ ਤੱਕ ਉਹ ਜੇਲ੍ਹ 'ਚ ਨਹੀਂ ਭੇਜੇ ਗਏ ਹੈਗੇ। ਤੇ ਲਗਾਤਾਰ ਇਸ ਬਾਰੇ ਹਰਿਆਣੇ ਦੇ ਅੰਦਰ, ਰਾਜਸਥਾਨ ਦੇ ਅੰਦਰ, ਪੰਜਾਬ ਦੇ ਅੰਦਰ, ਪੱਛਮੀ ਉੱਤਰ ਪ੍ਰਦੇਸ਼ ਦੇ ਅੰਦਰ ਇੱਕ ਮਾਹੌਲ ਵੀ ਬਣਿਆ ਜੱਟਾਂ ਦੇ ਅੰਦਰ ਕਿ ਸਾਡੀ ਕੁੜੀਆਂ ਨਾਲ, ਪਹਿਲਵਾਨ ਕੁੜੀਆਂ ਨਾਲ ਇਹਨਾਂ ਦੇ ਬੰਦੇ ਇੱਦਾਂ ਕਰ ਰਹੇ ਨੇ ਤੇ ਉਹਨਾਂ 'ਤੇ ਕੋਈ ਕਾਰਵਾਈ ਵੀ ਨਹੀਂ ਕਰ ਰਹੇ ਨੇ। ਉਸ ਤੋਂ ਜਿਹੜੀ ਅਗਲੀ ਖਬਰ ਹੈਗੀ ਆ ਉਹ ED ਵਾਲੀ ਹੈਗੀ ਆ। ED ਨੇ ਜਿਹੜੀ ਐਕਟਰੈਸ ਹੈਗੀ ਆ ਸ਼ਿਲਪਾ ਸ਼ੈੱਟੀ ਤੇ ਉਹਦਾ ਘਰ ਵਾਲਾ ਹੈ ਰਾਜ ਕੁੰਦਰਾ, ਉਹਦੇ ਘਰ ਵਾਲੇ ਤੇ ਸ਼ਿਲਪਾ ਸ਼ੈੱਟੀ ਤੇ ਰੇਡ ਮਾਰੀ ਸੀ ਤੇ ਉਹਨਾਂ ਦੀ 97 ਕਰੋੜ ਦੀ 97 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਉਹ ਜ਼ਬਤ ਕਰ ਲਈ ਹੈ ਤੇ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ। ਉਹਨਾਂ ਦਾ ਜਿਹੜਾ ਮਾਮਲਾ ਉਹ ਲਗਾਤਾਰ ਹੁਣ ED ਦੇ ਅੰਦਰ ਚੱਲੂਗਾ, ਇਨਵੈਸਟੀਗੇਸ਼ਨ ED ਹੋਰ ਕਰੂਗੀ ਤੇ ਉਹਨਾਂ ਦੀ ਮੁਸ਼ਕਲਾਂ ਮੇਰੇ ਹਿਸਾਬ ਨਾਲ ਅੱਗੇ ਵਧਣਗੀਆਂ ਹੀ, ਕਿਉਂਕਿ ਆਪਾਂ ਨੂੰ ਪਤਾ ਕਿ ਰਾਜ ਕੁੰਦਰਾ ਹੋਰੀ ਪਿਛਲੇ ਕੁਝ ਟਾਈਮ ਤੋਂ ਲਗਾਤਾਰ ਨਰਿੰਦਰ ਮੋਦੀ ਹੋਰਾਂ ਦੀ ਸਭਾਵਾਂ ਦੇ ਉਹਨਾਂ ਵਾਸਤੇ ਕੰਮ ਨਹੀਂ ਕਰ ਰਹੇ ਸੀ, ਇਸੇ ਕਰਕੇ ED ਨੇ ਉਹਨਾਂ 'ਤੇ ਇਹ ਹਮਲਾ ਕੀਤਾ। ਤੇ ਜਿਹੜੀ ਹੋਰ ਬਾਕੀ ਬਾਲੀਵੁੱਡ ਦੇ ਸੈਲੀਬ੍ਰਿਟੀ ਵੀ ਹੈ ਉਹਨਾਂ ਨੂੰ ਵੀ ED ਦਾ ਇਹ ਮੈਸੇਜ ਹੈ ਕਿ ਜੇ ਤੁਸੀਂ BJP ਵਾਲਿਆਂ ਦੀ ਜਿਹੜੀ ਮੀਟਿੰਗਾਂ ਹੁੰਦੀਆਂ ਨੇ ਜਾਂ ਫਿਰ ਉਹਨਾਂ ਦੇ ਇਲੈਕਸ਼ਨ ਵਗੈਰਾ ਹੈਗੇ ਆ ਉਹਨਾਂ ਦੇ ਤੁਸੀਂ ਸ਼ਾਮਿਲ ਨਹੀਂ ਹੋਗੇ ਤਾਂ ਤੁਹਾਡੇ 'ਤੇ ਵੀ ਇੱਦਾਂ ਦੀ ਰੇਡਾਂ ਹੋਣਗੀਆਂ ਤੇ ਇਹ ਕਿਤੇ ਨਾ ਕਿਤੇ ਹੈਗੇ ਆ। ਤੇ ਇਹ ਅੱਜ ਦੀਆਂ ਖਬਰਾਂ ਸੀਗੀਆਂ। ਹੁਣ ਆਪਾਂ ਹਰਿਆਣਾ ਸੂਬੇ ਦੀ ਕਾਂਗਰਸ ਦੀ ਟਿਕਟਾਂ 'ਤੇ ਆਪਾਂ ਇੱਕ ਵਾਰ ਗੱਲ ਕਰ ਲੈਂਦੇ ਹਾਂ। ਅਜੇ ਤੱਕ ਕਾਂਗਰਸ ਨੇ ਹਰਿਆਣਾ ਦੇ ਅੰਦਰ ਲੋਕ ਸਭਾ ਸੀਟਾਂ ਦੀ ਟਿਕਟਾਂ ਦਾ ਵੰਡਵਾਰਾ ਨਹੀਂ ਕੀਤਾ ਤੇ ਉਹਨੇ ਕੋਈ ਅਨਾਊਂਸ ਨਹੀਂ ਕੀਤੀ ਹੈ ਤੇ ਉਹਦਾ ਨੁਕਸਾਨ ਕਾਂਗਰਸ ਨੂੰ ਹੋ ਰਿਹਾ। ਲਗਾਤਾਰ ਲੋਕ ਗੱਲ ਕਰ ਰਹੇ ਨੇ ਕਿ ਕਾਂਗਰਸ ਕਦੋਂ ਟਿਕਟਾਂ ਹਰਿਆਣਾ ਦੇ ਅੰਦਰ ਦਊਗੀ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਹਰਿਆਣਾ ਬਾਰੇ ਤੇ ਉੱਥੇ 10 ਲੋਕ ਸਭਾ ਸੀਟਾਂ ਹੈਗੀਆਂ, ਹੁਣ BJP ਕੋਲ 10 ਦੀ 10 ਸੀਟਾਂ ਹੈਗੀਆਂ, ਪਰ ਇਸ ਵਾਰ ਇਸ ਇਲੈਕਸ਼ਨ 'ਚ ਕਿਤੇ ਨਾ ਕਿਤੇ 6 ਤੋਂ 7 ਸੀਟਾਂ BJP ਦੇ ਹੱਥੋਂ ਜਾ ਸਕਦੀਆਂ ਨੇ ਤੇ BJP ਨੇ ਆਪਣੇ ਕੈਂਡੀਡੇਟ ਅਨਾਊਂਸ ਕਰ ਰੱਖੇ ਨੇ, ਪਰ ਹਜੇ ਤੱਕ ਕਾਂਗਰਸ ਨੇ ਕੋਈ ਵੀ ਕੈਂਡੀਡੇਟ ਨਹੀਂ ਦਿੱਤਾ ਹੈ। ਆਮ ਆਦਮੀ ਪਾਰਟੀ ਇੱਕ ਸੀਟ 'ਤੇ ਚੋਣ ਲੜ ਰਹੀ ਹੈ ਕਿਉਂਕਿ ਉਹਦਾ ਕਾਂਗਰਸ ਨਾਲ ਅਲਾਇੰਸ ਹੈਗਾ, ਉਹ ਕੁਰੂਕਸ਼ੇਤਰ ਵਾਲੀ ਸੀਟ ਹੈ ਤੇ ਉੱਥੋਂ BJP ਵੱਲੋਂ ਨਵੀਨ ਜਿੰਦਲ ਲੜ ਰਹੇ ਨੇ ਤੇ ਜਿਹੜੇ ਸੁਸ਼ੀਲ ਗੁਪਤਾ ਹੈਗੇ ਉਹ ਆਮ ਆਦਮੀ ਪਾਰਟੀ ਵੱਲੋਂ ਲੜ ਰਹੇ ਨੇ ਤੇ ਜਿਹੜੀ INLD ਹੈ ਚੌਟਾਲਿਆਂ ਦੀ ਪਾਰਟੀ ਹੈਗੀ ਉੱਥੋਂ ਉਸ ਦੀ ਟਿਕਟ ਤੋਂ ਅਭੈ ਚੌਟਾਲਾ ਉੱਥੋਂ ਚੋਣ ਲੜ ਰਹੇ ਨੇ ਤੇ ਉੱਥੇ ਜਿਹੜਾ ਟ੍ਰਾਇੰਗੂਲਰ ਫਾਈਟ ਕੁਰੂਕਸ਼ੇਤਰ ਦੇ ਦੇਖਣ ਨੂੰ ਮਿਲੂਗੀ। ਰੋਹਤਕ ਤੋਂ ਜਿਹੜਾ ਸਾਬਕਾ CM ਭੁਪਿੰਦਰ ਹੁੱਡਾ ਉਹਦਾ ਮੁੰਡਾ ਦਪਿੰਦਰ ਹੁੱਡਾ ਹੀ ਚੋਣ ਲੜੂਗਾ ਤੇ ਹਾਲਾਂਕਿ ਉਹਦੀ ਟਿਕਟ ਅਨਾਊਂਸ ਨਹੀਂ ਕੀਤੀ ਹੈ ਤੇ ਉਹਦੀ ਟਿਕਟ ਮੇਰੇ ਹਿਸਾਬ ਨਾਲ ਹੋ ਜਾਣੀ ਹੈ। ਸੋਨੀਪਤ ਤੋਂ ਬਜਰੰਗ ਪੂਨੀਆ ਜਿਹੜਾ ਪਹਿਲਵਾਨ ਹੈ ਉਹਦਾ ਵੀ ਨਾਂ ਚੱਲ ਰਿਹਾ ਤੇ ਸਤਪਾਲ ਬ੍ਰਹਮਚਾਰੀ ਦਾ ਨਾਂ ਚੱਲ ਰਿਹਾ ਕਾਂਗਰਸ ਵੱਲੋਂ ਤੇ ਉੱਥੇ ਵੀ ਇਹਨਾਂ ਨੇ ਟਿਕਟ ਅਨਾਊਂਸ ਨਹੀਂ ਕੀਤੀ ਹੈ। ਚੌਧਰੀ ਵੀਰੇਂਦਰ ਸਿੰਘ ਦਾ ਮੁੰਡਾ ਬ੍ਰਿਜੇਂਦਰ ਸਿੰਘ ਜਿਹੜਾ ਕਿ BJP ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਇਆ ਸੀ ਉਹਦਾ ਅਸਾਰ ਤੋਂ ਨਾਂ ਚੱਲ ਰਿਹਾ। ਅਸਾਰ ਤੋਂ ਭਜਨ ਲਾਲ ਜਿਹੜੇ ਮੁੱਖ ਮੰਤਰੀ ਸੀਗੇ, ਸਾਬਕਾ ਮੁੱਖ ਮੰਤਰੀ ਸੀ ਹਰਿਆਣਾ ਦੇ, ਉਹਨਾਂ ਦੇ ਮੁੰਡੇ ਚੰਦਰ ਮੋਹਨ ਬਿਸ਼ਨੋਈ ਦਾ ਨਾਂ ਵੀ ਚੱਲ ਰਿਹਾ। ਇੱਦਾਂ ਹੀ ਅੰਬਾਲੇ ਤੋਂ ਕੁਮਾਰੀ ਸੈਲਜਾ ਜਾਂ ਪ੍ਰਦੀਪ ਨਰਵਾਲ ਲੜਨਗੇ। ਸਰਸਾ ਤੋਂ ਵੀ ਕੁਮਾਰੀ ਸੈਲਜਾ ਦਾ ਨਾਂ ਚੱਲ ਰਿਹਾ ਹੈ ਤੇ ਜਿਹੜੇ ਗੁੜਗਾਂਵ ਹੈ ਉੱਥੋਂ
ਕਿਹਾ ਜਾ ਰਿਹਾ ਕਿ ਰਾਜ ਬੱਬਰ ਚੋਣ ਲੜ ਸਕਦੇ ਨੇ ਤੇ ਰਾਜ ਬੱਬਰ ਦਾ ਨਾਂ ਵੀ ਹਰਿਆਣਾ ਦੀ ਸਿਆਸਤ 'ਚ ਚੱਲ ਰਿਹਾ ਲਗਾਤਾਰ। ਆਪਾਂ ਨੂੰ ਪਤਾ ਕਿ ਰਾਜ ਬੱਬਰ ਪੰਜਾਬੀ ਫਿਲਮਾਂ ਦੇ ਅੰਦਰ ਵੀ ਕੰਮ ਕਰ ਚੁੱਕੇ ਨੇ ਤੇ ਬਾਲੀਵੁੱਡ ਫਿਲਮਾਂ ਦੇ ਅੰਦਰ ਵੀ ਕੰਮ ਕਰ ਚੁੱਕੇ ਨੇ। ਜਿਹੜੀ ਇਹ ਟਿਕਟਾਂ ਦੇ ਵੰਡਵਾਰੇ ਦੇ ਅੰਦਰ ਇਹ ਲੇਟ ਕਰ ਰਹੇ ਨੇ, ਈਵਨ ਬੰਸੀ ਲਾਲ ਦੀ ਪੋਤੀ ਹੈਗੀ ਆ ਸ਼ਰੂਤੀ ਚੌਧਰੀ, ਉਹਦਾ ਨਾਂ ਭਵਾਨੀ ਤੋਂ ਚੱਲ ਰਿਹਾ, ਭਵਾਨੀ ਤੋਂ ਰਾਵਦਾਨ ਸਿੰਘ ਦਾ ਵੀ ਨਾਂ ਚੱਲ ਰਿਹਾ, ਪਰ ਦੇਖਣਾ ਹੋਊਗਾ ਕਿਹਨੂੰ ਟਿਕਟ ਮਿਲੂਗੀ। ਤੇ ਇਹ ਜਿਹੜਾ ਲੇਟ ਲਤੀਫੀ ਕਰ ਰਹੀ ਹੈ ਹਰਿਆਣਾ ਦੇ ਅੰਦਰ ਕਾਂਗਰਸ, ਉਹਦਾ ਇੱਕ ਕਾਰਨ ਇਹ ਵੀ ਹੈ ਕਿ ਉੱਥੇ ਜਿਹੜੀ ਗੁੱਟਬਾਜੀ ਕਾਂਗਰਸ ਦੇ ਅੰਦਰ ਬਹੁਤ ਜ਼ਿਆਦਾ ਸਟਰੋਂਗ ਹੈ। ਇੱਕ ਤਾਂ ਭੁਪਿੰਦਰ ਹੁੱਡਾ ਹੋਰਾਂ ਦਾ ਗਰੁੱਪ ਹੈ, ਇੱਕ ਰਣਦੀਪ ਸੁਰਜੇਵਾਲਾ ਹੋਰਾਂ ਦਾ ਗਰੁੱਪ ਹੈ, ਇੱਕ ਸ਼ੈਲਜਾ ਹੋਰਾਂ ਦਾ ਗਰੁੱਪ ਹੈ ਤੇ ਕਿਰਨ ਚੌਧਰੀ ਵੀ ਹੈਗਾ। ਤੇ ਰਣਦੀਪ ਸੁਰਜੇਵਾਲਾ ਤੇ ਕੁਮਾਰੀ ਸੈਲਜਾ ਤੇ ਕਿਰਨ ਚੌਧਰੀ ਇਹ ਤਿੰਨੋਂ ਮਿਲ ਕੇ ਇਸ ਕਰਕੇ ਗੁੱਟ ਦਾ ਨਿਰਮਾਣ ਕਰਦੇ ਨੇ, ਤਿੰਨੋਂ ਇਕੱਠੇ ਨੇ ਤੇ ਭੁਪਿੰਦਰ ਹੁੱਡਾ ਹੋਰੀ ਇਕੱਲੇ ਹੈਗੇ ਆ। ਤੇ ਭੁਪਿੰਦਰ ਹੁੱਡਾ ਨੂੰ ਐਵੇਟ ਕੈਂਡੀਡੇਟ ਇਸ ਕਰਕੇ ਮੰਨਿਆ ਜਾਂਦਾ ਕਿ ਉਹ 2005 ਤੋਂ ਲੈ ਕੇ 2014 ਤੱਕ ਲਗਾਤਾਰ 9 ਸਾਲ ਤੱਕ ਉਹ ਹਰਿਆਣਾ ਦੇ ਸੀਐਮ ਰਹੇ। ਇਸ ਕਰਕੇ ਉਹਨਾਂ ਕੋਲ ਜਿਹੜੀ ਆਰਗੇਨਾਈਜੇਸ਼ਨਲ ਸਟਰੈਂਥ ਹੈਗੀ ਆ ਹਰਿਆਣਾ ਦੇ ਅੰਦਰ ਉਹ ਜ਼ਿਆਦਾ ਹੈਗੀ ਆ। ਤੇ ਜੱਟਾਂ ਦੇ ਵੀ 176 ਆਗੂ ਦੇ ਤੌਰ ਤੇ ਉਹਨਾਂ ਨੇ ਆਪਣੇ ਆਪ ਨੂੰ ਉਭਾਰਿਆ ਹੋਇਆ ਹੈ। ਜਿਹੜੇ ਚਟਾਲੇ ਹੈਗੇ ਆ ਉਹ ਕਿਤੇ ਨਾ ਕਿਤੇ ਉਹਨਾਂ ਦਾ ਡਾਊਨਫੋਲ ਹੋਇਆ ਹੈ। ਚਟਾਲਿਆਂ ਦੇ ਜਿਹੜੀ INLD ਪਾਰਟੀ ਸੀ ਉਹਦੇ ਅੰਦਰ 2019 ਚ ਸਪਲਿਟ ਪੈ ਗਈ ਸੀ। ਦੁਸ਼ਯੰਤ ਚੌਟਾਲੇ ਨੇ ਜਿਹੜਾ ਓਮ ਪ੍ਰਕਾਸ਼ ਚੌਟਾਲੇ ਦਾ ਪੋਤਾ ਸੀਗਾ ਉਹਨੇ ਅੱਡ ਪਾਰਟੀ ਬਣਾ ਲਈ ਸੀ JJP, ਆਪਣੇ ਪਿਓ ਨਾਲ ਉਹ ਅੱਡ ਹੋਇਆ ਸੀਗਾ। ਤੇ ਜਿਹੜੇ ਅਭੈ ਚੌਟਾਲੇ ਹੋਰੀ ਹੋ ਗਏ, ਉਹਦਾ ਜਿਹੜਾ ਚਾਚਾ ਉਹਨਾਂ ਕੋਲ ਜਿਹੜਾ INLD ਪਾਰਟੀ ਰਹਿ ਗਈ ਸੀਗੀ। 2019 ਦੇ ਚੋਣਾਂ ਦੇ ਅੰਦਰ JJP 10 ਸੀਟਾਂ ਜਿੱਤ ਕੇ ਆਈ ਸੀ ਤੇ INLD ਪਾਰਟੀ ਸਿਰਫ 1 ਸੀਟ ਤੇ ਜਿੱਤੀ ਸੀ। ਤੇ ਇਸੇ ਕਰਕੇ JJP ਵੱਡੀ ਪਾਰਟੀ ਦੇ ਤੌਰ ਤੇ ਉਭਰੀ, ਪਰ ਉਹਨਾਂ ਨੇ BJP ਨਾਲ ਅਲਾਇੰਸ ਕਰ ਲਿਆ ਸੀ। ਫਿਰ ਇਸੇ ਕਰਕੇ ਹੀ ਉਹਨਾਂ ਦਾ, ਕਿਉਂਕਿ ਕਿਸਾਨ ਅੰਦੋਲਨ ਚੱਲਿਆ ਤੇ ਕਿਸਾਨ ਅੰਦੋਲਨ ਦੇ ਅੰਦਰ ਉਹਨਾਂ ਨੇ ਕੋਈ ਇਸਤੀਫਾ ਨਹੀਂ ਦਿੱਤਾ। ਉਸ ਤੋਂ ਬਾਅਦ ਭਲਵਾਨਾਂ ਦਾ ਅੰਦੋਲਨ ਚੱਲਿਆ, ਉਸ ਤੇ ਵੀ ਉਹਨਾਂ ਨੇ ਕੋਈ ਸਟੈਂਡ ਨਹੀਂ ਲਿਆ। ਅਤੇ ਅਗਨੀਵੀਰ ਵਾਲਾ ਮਾਮਲਾ ਚੱਲਿਆ, ਉਦੋਂ ਵੀ ਉਹਨਾਂ ਨੇ ਕੋਈ ਸਟੈਂਡ ਨਹੀਂ ਲਿਆ। ਇਸ ਕਰਕੇ ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਸੀਗੀ ਰੂਰਲ ਸੁਸਾਇਟੀ ਦੀ ਹਰਿਆਣਾ ਦੇ ਪਿੰਡੂ ਇਲਾਕਿਆਂ 'ਚ ਉਹ ਜਮਾਈ ਖਤਮ ਹੋ ਗਈ। ਇਸ ਕਰਕੇ ਹੁਣ ਉਹ ਜਿਹੜੀ JJP ਪਾਰਟੀ ਦੁਸ਼ਯੰਤ ਚੌਟਾਲੇ ਹੋ ਰਹੀ ਹੈਗੇ ਆ, ਉਹਨਾਂ ਦਾ ਵਿਰੋਧ ਵੀ ਪਿੰਡਾਂ 'ਚ ਹੋ ਰਿਹਾ। BJP ਵਾਲਿਆਂ ਦਾ ਵੀ ਵਿਰੋਧ ਹੋ ਰਿਹਾ ਹਰਿਆਣਾ ਦੇ ਪਿੰਡਾਂ ਦੇ ਵਿੱਚ, ਪਰ ਦੁਸ਼ਯੰਤ ਚੌਟਾਲੇ ਦਾ ਜ਼ਿਆਦਾ ਵਿਰੋਧ ਹੋ ਰਿਹਾ ਹੈ। ਤੇ ਇਸ ਕਰਕੇ ਜਿਹੜੀ INLD ਦੇ ਅੰਦਰ ਜਿਹੜੀ 2019 ਚ ਜਿਹੜੀ ਸਪਲਿਟ ਪਈ, ਉਹ ਉਸ ਕਰਕੇ ਜਿਹੜੇ ਲੋਕਦਲ ਫੋਰਸ ਸੀਗੀ, ਆਪਾਂ ਇਹ ਕਹੀਏ ਕਿ ਜਿਹੜੀ ਜਿਵੇਂ ਪੰਜਾਬ 'ਚ ਅਕਾਲੀ ਦਲ ਫੋਰਸ ਸੀਗੀ, ਇੱਕ ਖੇਤਰੀ ਪਾਰਟੀ ਸੀਗੀ, ਇੱਦਾਂ ਹੀ ਹਰਿਆਣਾ 'ਚ ਖੇਤਰੀ ਪਾਰਟੀ ਚੌਟਾਲਿਆਂ ਦੀ ਪਾਰਟੀ ਨੂੰ ਮੰਨਿਆ ਜਾਂਦਾ ਸੀਗਾ INLD। ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਓਮ ਪ੍ਰਕਾਸ਼ ਚੌਟਾਲੇ ਦੀ ਵਧੀਆ ਨੇੜਤਾ ਵੀ ਸੀਗੀ। ਈਵਨ ਚੌਧਰੀ ਦੇਵਲਾਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਇਕੱਠੇ ਕੰਮ ਕੀਤਾ ਸੀਗਾ। ਹੁਣ ਚੌਧਰੀ ਦੇਵਲਾਲ ਵੀ ਇਸ ਦੁਨੀਆ 'ਚ ਨਹੀਂ ਹੈ ਤੇ ਪ੍ਰਕਾਸ਼ ਸਿੰਘ ਬਾਦਲ ਵੀ ਦੁਨੀਆ 'ਚ ਨਹੀਂ ਹੈਗਾ। ਤੇ ਹੁਣ ਉਹਨਾਂ ਦੇ ਜਿਹੜੇ ਅੱਗੇ ਵਾਰਸ ਹੈਗੇ ਉਹ ਪੋਲਿਟਿਕਸ ਕਰ ਰਹੇ ਨੇ। ਤੇ ਅਕਾਲੀ ਦਲ ਦਾ ਵੀ ਬਹੁਤ ਮਾੜਾ ਹਾਲ ਹੈ ਪੰਜਾਬ 'ਚ, ਤੇ ਹਰਿਆਣਾ 'ਚ ਚੌਟਾਲਿਆਂ ਦੇ ਵੀ ਬੜਾ ਮਾੜਾ ਹਾਲ ਹੈ। ਹੁਣ ਦੇਖਣਾ ਹੋਊਗਾ ਇਹਨਾਂ ਲੋਕ ਸਭਾ ਇਲੈਕਸ਼ਨਾਂ 'ਚ ਇਹ ਦੋਵੇਂ ਪਾਰਟੀਆਂ ਕਿਵੇਂ ਪਰਫਾਰਮ ਕਰਨਗੀਆਂ। ਇਹ ਤੇ ਅੱਜ ਵਾਸਤੇ ਇੰਨਾ ਹੀ, ਤੇ ਸ਼ੁਕਰੀਆ ਪੰਜਾਬੀ ਰੇਡੀਓ USA ਨੂੰ ਸੁਣਨ ਅਤੇ ਦੇਖਣ ਵਾਸਤੇ। ਤੇ ਆਪਾਂ ਕੱਲ ਦੁਬਾਰੇ ਮਿਲਾਂਗੇ ਇਸੇ ਕਿਸਮ ਦੀਆਂ ਖਬਰਾਂ ਨਾਲ।